ਸਾਂਝ ਇਹਨਾਂ ਨੇ ਬਹੁਜਨ ਸਮਾਜ ਪਾਰਟੀ ਮਾਇਆਵਤੀ ਦੇ ਨਾਲ ਪਾਈ ਹੈ ਕਿ ਆਉਂਦੀਆਂ ਅਸੈਂਬਲੀ ਚੋਣਾਂ ਇਹ ਰਲ ਕੇ ਲੜਨਗੇ, ਕਿਉਂਕਿ ਮਾਇਆਵਤੀ ਤਾਂ ਇਸ ਵੇਲੇ ਕਿਉਂਕਿ ਕਰਪਸ਼ਨ ਚਾਰजेस ਬਹੁਤ ਸਾਰੀਆਂ ਫਾਈਲਸ ਜਿਹੜੀਆਂ ਨੇ CBI ਔਰ ਦੂਸਰਿਆਂ ਦੀਆਂ ਉਹਨਾਂ ਨੇ ਰੱਖੀਆਂ, ਉਹਨੂੰ ਦਿਖਾ ਦਿੰਦੇ ਨੇ ਕਿ ਦੇਖ ਲਾਲੂ ਯਾਦਵ ਵਾਂਗ ਤੂੰ ਜੇਲ੍ਹ 'ਚ ਜਾਣਾ ਹੈ ਕਿ ਸਾਡੇ ਨਾਲ ਕੋਆਪਰੇਟ ਕਰਨਾ। ਇਹੀ ਕਾਰਨ ਹੈ ਕਿ ਇੰਨੇ ਮੇਜਰ ਇਸ਼ੂ ਕੋਵਿਡ-19 ਦੇ ਚਲਦਿਆਂ ਵੀ ਜਿਹੜੀ ਫੇਲਿਅਰ ਹੋਈ BJP ਦੀ, ਉਹਨੇ ਕੋਈ ਜ਼ਬਾਨ ਨਹੀਂ ਖੋਲੀ ਵੀ BJP ਦਾ ਆਪਣਾ ਤਾਂ ਕੋਈ ਆਧਾਰ ਪੰਜਾਬ 'ਚ ਹੈ ਨਹੀਂ। ਹਾਲਾਂ ਨੌਨਸੈਂਸ ਉਹ ਕਰ ਰਹੇ ਨੇ ਔਰ ਕਿਸਾਨ ਉਹਨਾਂ ਨੂੰ ਚੀਜ਼ ਤਾਂ ਕਰ ਰਹੇ ਨੇ। ਕੋਈ ਘਟਨਾ ਰਾਜਪੁਰੇ 'ਚ ਹੋਈ, ਕੋਈ ਹੋਰ ਹੋਈ, ਸ਼ਿਕਾਇਤਾਂ ਕਰ ਰਹੇ ਨੇ ਜਾ ਕੇ ਗਵਰਨਰ ਨੂੰ ਵੀ ਔਰ ਦੂਸਰਿਆਂ ਨੂੰ ਵੀ ਕਰਾਏ। ਇਹ ਵੀ ਹੈ ਵੀ ਇਹ ਪੰਜਾਬ ਦੇ ਵਿੱਚ ਗਵਰਨਰ ਰੂਲ ਵੀ ਲਾਗੂ ਕਰ ਸਕਦੇ ਨੇ, ਪਰ ਕੈਪਟਨ ਅਮਰਿੰਦਰ ਤੋਂ ਵਧੀਆ ਬੰਦਾ ਉਹਨਾਂ ਨੂੰ ਕੌਣ ਮਿਲ ਸਕਦਾ ਹੈ ਜਿਹਦੀ ਸਿੱਧੀ ਲਾਈਨ ਅਜੀਤ ਡੋਵਲ ਦੇ ਨਾਲ ਹੈ। ਉਹਨੂੰ ਕੋਈ ਡਰ ਭੈ ਨਹੀਂ ਹੈ ਕਿਉਂਕਿ ਉਹ ਇਹਨਾਂ ਦੇ ਨਾਲ ਹੀ ਰਲ ਕੇ ਚੱਲ ਰਿਹਾ। ਕਿਉਂਕਿ ਮਾਇਆਵਤੀ ਰਾਹੀਂ ਉਹ ਸਮਝਦੇ ਨੇ ਵੀ UP ਦੇ ਵਿੱਚ ਵੀ ਇਹਨਾਂ ਨੇ ਕੋਈ ਐਸੀ ਖੇਡ ਜੇ ਉਹਨਾਂ ਨੂੰ ਲੱਗਾ ਕਿ ਉਹ ਪ੍ਰੋਪਰਲੀ ਸ਼ਾਇਦ ਨਾ ਐਬਸੋਲੂਟ ਮੈਜੋਰਿਟੀ ਲੈ ਸਕਣ ਤੇ ਫਿਰ ਉਹਦੇ ਨਾਲ ਅਲਾਈਅੰਸ ਕਰ ਲੈਣਗੇ। ਅੱਗੇ ਵੀ ਮਾਇਆਵਤੀ ਦੇ ਨਾਲ ਕੀਤਾ ਹੋਇਆ। RSS ਜਿਹਦਾ ਜਿਹੜੀ BJP ਸਰਕਾਰ ਹੈ ਉਹਨਾਂ ਦੀ ਆਊਟਫੁੱਟ ਹੈ 72 ਦੇ ਕਰੀਬ ਉਹਨਾਂ ਦੇ ਗਰੁੱਪ ਅੱਡ-ਅੱਡ ਖਿੱਤਿਆਂ ਦੇ ਵਿੱਚ ਉਹਨਾਂ ਨੇ ਲਿਆਂਦੇ ਹੋਏ ਨੇ। ਉਹਨਾਂ 'ਚ ਸਿੱਖਾਂ 'ਚ ਰਾਸ਼ਟਰੀ ਸਿੱਖ ਸੰਗਤ ਹੈ, ਦੂਸਰੇ ਪਾਸੇ ਜਿਹੜਾ ਮੁਸਲਮਾਨਾਂ ਦਾ ਇੱਕ ਰਾਸ਼ਟਰੀ ਹੈ ਮੁਸਲਿਮ ਮੰਚ ਹੈ RMM ਉਹ ਉਸ ਨੂੰ ਕਹਿੰਦੇ ਨੇ, ਔਰ ਉਹਨਾਂ ਦੇ ਵਿੱਚ ਵੀ ਉਹ ਜਾ ਕੇ ਉਸ ਕਿਸਮ ਦੀਆਂ ਗੱਲਾਂ। ਮੋਹਨ ਭਾਗਵਤ ਦੀ ਇੱਕ ਸਟੇਟਮੈਂਟ ਜਿਹਨੂੰ ਅਸੀਂ ਵੀ ਜਿਹੜਾ ਉਹ ਟੱਚ ਬੇਸ ਉਹਦੇ 'ਤੇ ਕੀਤਾ ਸੀ, ਉਹਨੇ ਇਹ ਕਿਹਾ ਸੀ ਕਿ ਜੀ ਇਹ ਜਿਹੜੇ ਲੋਕ ਇਹ ਕਹਿੰਦੇ ਨੇ ਹਿੰਦੂ ਮੁਸਲਿਮ ਏਕਤਾ, ਇਹਦਾ ਮਤਲਬ ਕੀ ਹੈ ਜੀ? ਉਹਨੇ ਕਿਹਾ ਵੀ ਇੱਥੇ ਤਾਂ ਕੋਈ ਮਾਈਨੋਰਿਟੀ ਹੈ ਹੀ ਨਹੀਂ, ਇੱਥੇ ਤਾਂ ਹਿੰਦੂ ਨੇ, ਕਿਉਂਕਿ ਸਾਰੇ ਭਾਰਤ 'ਚ ਰਹਿਣ ਵਾਲਿਆਂ ਦਾ DNA ਜਿਹੜਾ ਹੈ ਉਹ ਇੱਕੋ ਹੀ ਹੈ। ਪ੍ਰੋਗਰਾਮ ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੇ RSS ਮੁਖੀ ਮੋਹਨ ਭਾਗਵਤ ਦਾ DNA ਚੈੱਕ ਕੀਤਾ ਜਾਵੇ ਤਾਂ ਉਹ ਇਰਾਨੀਅਨ ਨਿਕਲੇਗਾ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਮੋਹਨ ਭਾਗਵਤ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਰਹਿਣ ਵਾਲੇ ਹਿੰਦੂਆਂ ਤੇ ਮੁਸਲਮਾਨਾਂ ਦਾ DNA ਵੀ ਇੱਕੋ ਹੀ ਹੈ, ਇਸ ਲਈ ਭਾਰਤ ਵਿੱਚ ਕੋਈ ਮਾਈਨੋਰਿਟੀ ਨਹੀਂ ਹੈ, ਸਭ ਹਿੰਦੂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚਰਨ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਇੱਕ ਗੱਲ ਜ਼ਰੂਰ ਕਹਿਣੀ ਚਾਹੀਦੀ ਹੈ ਕਿ ਰੱਬ ਇਹਨਾਂ ਅਕਾਲੀਆਂ ਨੂੰ ਹਮੇਸ਼ਾ ਆਊਟ ਆਫ ਪਾਵਰ ਰੱਖੇ। ਬਿਲਕੁਲ, ਕਿਉਂਕਿ ਇਹਨਾਂ ਦੀ ਸਿੱਖੀ ਵੀ, ਪੰਥ ਦਾ ਪਿਆਰ ਵੀ ਔਰ ਕੌਮ ਦੀ ਗੱਲ ਕਰਨ ਦਾ ਮਾਦਾ ਵੀ ਉਦੋਂ ਜਾਗਦਾ ਹੈ ਜਦੋਂ ਇਹ ਗੱਦੀਆਂ ਲੱਥ ਜਾਂਦੇ ਨੇ। ਇਸ ਵੇਲੇ ਪੰਜਾਬ 'ਚ ਕੈਪਟਨ ਅਮਰਿੰਦਰ ਦੀ ਕਾਂਗਰਸ ਸਰਕਾਰ ਹੈ। ਦਿੱਲੀ 'ਚ ਜਿਸ BJP ਨੂੰ ਸੁਖਬੀਰ ਬਾਦਲ ਦਾ ਪਿਓ ਪ੍ਰਕਾਸ਼ ਬਾਦਲ ਲਗਾਤਾਰਤਾ ਨਾਲ ਕਹਿੰਦਾ ਸੀ ਕਿ ਸਾਡਾ ਤੇ BJP ਦਾ ਰਿਸ਼ਤਾ ਪਤੀ ਪਤਨੀ ਵਾਲਾ ਹੈ। ਹੁਣ ਇਹੀ ਨਹੀਂ ਕਿ ਵੀ ਪਤੀ ਪਤਨੀ ਦਾ ਤਲਾਕ ਹੋਇਆ, ਤਲਾਕ ਤਾਂ ਹੋਇਆ ਹੀ ਹੋਇਆ ਕਿ ਵੀ ਜਿਵੇਂ ਇਹਨਾਂ ਨੂੰ ਜ਼ਲੀਲ ਕੀਤਾ। ਇਹਦੇ ਬਾਵਜੂਦ ਹਾਲਾਂ ਇਸ ਗੱਲ ਦੀ ਕੋਈ ਜਿਹੜੀ ਹੈ ਉਹ ਗਾਰੰਟੀ ਨਹੀਂ ਹੈ ਕਿ ਵੀ ਇਹ ਉਹਨਾਂ ਕੋਲ ਨਾਲ ਵਾਪਸ ਨਹੀਂ ਜਾ ਸਕਦੇ। ਹਾਲਾਂ ਬਹੁਤ ਸਾਰਿਆਂ ਦਾ ਇਹ ਖਿਆਲ ਹੈ ਕਿ ਵੀ ਇਹ ਸਾਰੇ ਰਲ ਕੇ, ਕਿਉਂਕਿ ਕਿਸਾਨ ਅੰਦੋਲਨ ਦਾ ਇੰਨਾ ਪ੍ਰੈਸ਼ਰ ਬਿਲਟ ਹੋਇਆ ਕਿ ਇਹ ਰੈਜ਼ਿਸਟ ਕਰ ਨਹੀਂ ਸਕੇ। ਉਹ ਸਾਰਿਆਂ ਨੂੰ ਇਹਨਾਂ ਨੂੰ ਲੱਗਾ ਕਿ ਵੀ ਬੇਸ ਤਾਂ ਕਿਸਾਨੀ ਹੈ ਪੇਂਡੂ ਮਾਹੌਲ ਦੇ ਵਿੱਚ, ਔਰ ਇਹਨਾਂ ਨੂੰ ਲੱਗਾ ਕਿ ਭਾਈ ਕਿਸੇ ਨਾ ਕਿਸੇ ਤਰੀਕੇ ਨਾਲ ਘੱਟੋ ਘੱਟ ਝੱਟ ਲੰਘਾਓ, ਵੇੜਾ ਲੰਘਾਓ। ਔਰ ਉਹਨਾਂ ਨੇ ਜਿਹੜਾ ਉਹ BJP ਨਾਲੋਂ ਤੋੜ ਵਿਛੋੜ ਕੀਤਾ। ਪਰ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਇਹਨਾਂ ਦੀ ਅੰਡਰਸਟੈਂਡਿੰਗ, ਜਿਵੇਂ ਇੱਕ ਰਾਏ ਇਹ ਵੀ ਹੈ ਕਿ ਜਿਹੜੀ ਸਾਂਝ ਇਹਨਾਂ ਨੇ ਬਹੁਜਨ ਸਮਾਜ ਪਾਰਟੀ ਮਾਇਆਵਤੀ ਦੇ ਨਾਲ ਪਾਈ ਹੈ ਕਿ ਆਉਂਦੀਆਂ ਅਸੈਂਬਲੀ ਚੋਣਾਂ ਇਹ ਰਲ ਕੇ ਲੜਨਗੇ, ਕਿਉਂਕਿ ਮਾਇਆਵਤੀ ਤਾਂ ਇਸ ਵੇਲੇ ਕਿਉਂਕਿ ਕਰਪਸ਼ਨ ਚਾਰजेस ਬਹੁਤ ਸਾਰੀਆਂ ਫਾਈਲਸ ਜਿਹੜੀਆਂ ਨੇ CBI ਔਰ ਦੂਸਰਿਆਂ ਦੀਆਂ ਉਹਨਾਂ ਨੇ ਰੱਖੀਆਂ, ਉਹਨੂੰ ਦਿਖਾ ਦਿੰਦੇ ਨੇ ਕਿ ਦੇਖ ਲਾਲੂ ਯਾਦਵ ਵਾਂਗ ਤੂੰ ਜੇਲ੍ਹ 'ਚ ਜਾਣਾ ਹੈ ਕਿ ਸਾਡੇ ਨਾਲ ਕੋਆਪਰੇਟ ਕਰਨਾ। ਇਹੀ ਕਾਰਨ ਹੈ ਕਿ ਇੰਨੇ ਮੇਜਰ ਇਸ਼ੂ ਕੋਵਿਡ-19 ਦੇ ਚਲਦਿਆਂ ਵੀ ਜਿਹੜੀ ਫੇਲਿਅਰ ਹੋਈ BJP ਦੀ, ਉਹਨੇ ਕੋਈ ਜ਼ਬਾਨ ਨਹੀਂ ਖੋਲੀ। ਮਾਈਨੋਰਟੀਜ਼ ਨਾਲ ਕੀ ਹੋਇਆ, ਕਸ਼ਮੀਰ ਦੇ ਮੁੱਦੇ ਤੇ ਰਾਦਰ ਸਪੋਰਟ ਕੀਤੀ ਜਦੋਂ ਆਰਟੀਕਲ 370 35A ਖਤਮ ਕੀਤਾ।
ਔਰ ਇਸ ਸਾਰੇ ਪੀਰੀਅਡ 'ਚ ਇਹ ਕਿਹਾ ਜਾਂਦਾ ਹੈ ਕਿ ਵੀ ਬੀਜੇਪੀ ਦਾ ਆਪਣਾ ਤਾਂ ਕੋਈ ਆਧਾਰ ਪੰਜਾਬ 'ਚ ਹੈ ਨਹੀਂ, ਹਾਲਾਂ ਨੌਨਸੈਂਸ ਉਹ ਕਰ ਰਹੇ ਨੇ ਔਰ ਕਿਸਾਨ ਉਹਨਾਂ ਨੂੰ ਚੀਜ਼ ਤਾਂ ਕਰ ਰਹੇ ਨੇ। ਕੋਈ ਘਟਨਾ ਰਾਜਪੁਰੇ 'ਚ ਹੋਈ, ਕੋਈ ਹੋਰ ਹੋਈ, ਸ਼ਿਕਾਇਤਾਂ ਕਰ ਰਹੇ ਨੇ ਜਾ ਕੇ ਗਵਰਨਰ ਨੂੰ ਵੀ ਔਰ ਦੂਸਰਿਆਂ ਨੂੰ ਵੀ ਕਿਰਾਏ। ਇਹ ਵੀ ਹੈ ਵੀ ਇਹ ਪੰਜਾਬ ਦੇ ਵਿੱਚ ਗਵਰਨਰ ਰੂਲ ਵੀ ਲਾਗੂ ਕਰ ਸਕਦੇ ਨੇ, ਪਰ ਕੈਪਟਨ ਅਮਰਿੰਦਰ ਤੋਂ ਵਧੀਆ ਬੰਦਾ ਉਹਨਾਂ ਨੂੰ ਕੌਣ ਮਿਲ ਸਕਦਾ ਹੈ ਜਿਹਦੀ ਸਿੱਧੀ ਲਾਈਨ ਅਜੀਤ ਡੋਵਲ ਦੇ ਨਾਲ ਹੈ। ਉਹਨੂੰ ਕੋਈ ਡਰ ਭੈ ਨਹੀਂ ਹੈ ਕਿਉਂਕਿ ਉਹ ਇਹਨਾਂ ਦੇ ਨਾਲ ਹੀ ਰਲ ਕੇ ਚੱਲ ਰਿਹਾ। ਔਰ ਇਸ ਸਾਰੇ ਦੇ ਚਲਦੇ ਆ ਬੀ ਲਾਈਨ ਕ੍ਰੀਏਟ ਕਰਨ ਦੇ ਲਈ। ਔਰ ਹਾਲਾਂ ਆਮ ਆਦਮੀ ਪਾਰਟੀ ਇਹ ਵੀ ਉਹਨਾਂ ਦੀ ਬੀਜੇਪੀ ਦੀ ਇੱਕ ਜਿਹੜੀ ਹੈ ਬੀ ਟੀਮ ਹੀ ਹੈ, ਲੇਕਿਨ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਇਹ ਕਿਉਂਕਿ ਮਾਇਆਵਤੀ ਰਾਹੀਂ ਉਹ ਸਮਝਦੇ ਨੇ ਵੀ ਯੂਪੀ ਦੇ ਵਿੱਚ ਵੀ ਇਹਨਾਂ ਨੇ ਕੋਈ ਐਸੀ ਖੇਡ ਜੇ ਉਹਨਾਂ ਨੂੰ ਲੱਗਾ ਕਿ ਉਹ ਪ੍ਰੋਪਰਲੀ ਸ਼ਾਇਦ ਨਾ ਐਬਸੋਲੂਟ ਮੈਜੋਰਟੀ ਲੈ ਸਕਣ ਤੇ ਫਿਰ ਉਹਦੇ ਨਾਲ ਅਲਾਈਅੰਸ ਕਰ ਲੈਣਗੇ। ਅੱਗੇ ਵੀ ਮਾਇਆਵਤੀ ਦੇ ਨਾਲ ਕੀਤਾ ਹੋਇਆ। ਹੁਣ ਇਸ ਸਾਰੇ ਦੇ ਚਲਦੇ ਆ ਉਹ ਤਾਂ ਆਪਣੀਆਂ ਸਿਆਸੀ ਗੇਮਾਂ ਖੇਡ ਰਹੇ ਨੇ, ਲੋਕਾਂ ਨੂੰ ਲੁਭਾਉਣ ਦੇ ਲਈ ਵੀ ਜੋ ਉਹਨਾਂ ਨੂੰ ਤੌਰ ਤਰੀਕਾ ਚਾਹੀਦਾ। ਜਿਵੇਂ ਅਸੀਂ ਪੋਪੂਲੇਸ਼ਨ ਕੰਟਰੋਲ ਬਿੱਲ ਲਿਆਉਣ ਦੇ ਨਾਂ ਥੱਲੇ ਇੱਕ ਨਵੀਂ ਡਿਬੇਟ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਆਰਐਸਐਸ ਜਿਹਦਾ ਜਿਹੜੀ ਬੀਜੇਪੀ ਸਰਕਾਰ ਹੈ ਉਹਨਾਂ ਦੀ ਆਊਟਫੁੱਟ ਹੈ, 72 ਦੇ ਕਰੀਬ ਉਹਨਾਂ ਦੇ ਗਰੁੱਪ ਅੱਡ-ਅੱਡ ਖਿੱਤਿਆਂ ਦੇ ਵਿੱਚ ਉਹਨਾਂ ਨੇ ਲਿਆਂਦੇ ਹੋਏ ਨੇ। ਉਹਨਾਂ 'ਚ ਸਿੱਖਾਂ 'ਚ ਰਾਸ਼ਟਰੀ ਸਿੱਖ ਸੰਗਤ ਹੈ, ਦੂਸਰੇ ਪਾਸੇ ਜਿਹੜਾ ਮੁਸਲਮਾਨਾਂ ਦਾ ਇੱਕ ਰਾਸ਼ਟਰੀ ਹੈ ਮੁਸਲਿਮ ਮੰਚ ਹੈ RMM ਉਹ ਉਸ ਨੂੰ ਕਹਿੰਦੇ ਨੇ। ਔਰ ਉਹਨਾਂ ਦੇ ਵਿੱਚ ਵੀ ਉਹ ਜਾ ਕੇ ਉਸ ਕਿਸਮ ਦੀਆਂ ਗੱਲਾਂ। ਔਰ ਮੋਹਨ ਭਾਗਵਤ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਇਕੱਠ ਦੇ ਵਿੱਚ ਜਿੱਥੇ ਉਹਨੇ ਇੱਕ ਕਿਤਾਬ ਰਿਲੀਜ਼ ਕੀਤੀ ਆਪਣੇ ਜਿਹੜੇ ਰੈਂਟਾ ਮੁਸਲਿਮ ਆਥਰ ਦੇ ਨਾਂ ਥੱਲੇ ਸਾਬਤ ਕਰਦੇ ਆ ਕਿ ਕਿਵੇਂ ਸਭ ਕੁਝ ਠੀਕ ਹੈ ਔਰ ਕੁਝ ਨਹੀਂ ਹੈ। ਮੋਹਨ ਭਾਗਵਤ ਦੀ ਇੱਕ ਸਟੇਟਮੈਂਟ ਜਿਹਨੂੰ ਅਸੀਂ ਵੀ ਜਿਹੜਾ ਉਹ ਟੱਚ ਬੇਸ ਉਹਦੇ 'ਤੇ ਕੀਤਾ ਸੀ, ਉਹਨੇ ਇਹ ਕਿਹਾ ਸੀ ਕਿ ਜੀ ਇਹ ਜਿਹੜੇ ਲੋਕ ਇਹ ਕਹਿੰਦੇ ਨੇ ਹਿੰਦੂ ਮੁਸਲਿਮ ਏਕਤਾ, ਇਹਦਾ ਮਤਲਬ ਕੀ ਹੈ? ਉਹਨੇ ਕਿਹਾ ਵੀ ਇੱਥੇ ਤਾਂ ਕੋਈ ਮਾਈਨੋਰਿਟੀ ਹੈ ਹੀ ਨਹੀਂ, ਇੱਥੇ ਤਾਂ ਹਿੰਦੂ ਨੇ, ਕਿਉਂਕਿ ਸਾਰੇ ਭਾਰਤ 'ਚ ਰਹਿਣ ਵਾਲਿਆਂ ਦਾ DNA ਜਿਹੜਾ ਹੈ ਉਹ ਇੱਕੋ ਹੀ ਹੈ। ਹੁਣ ਇੱਕ ਪਾਸੇ ਜਦੋਂ ਇੱਕ ਇਸ ਕਿਸਮ ਦਾ ਟੁੱਚਾ ਬੀਜੇਪੀ ਦਾ ਪੰਜਾਬ 'ਚ ਹਰਜੀਤ ਗਰੇਵਾਲ, ਉਹਨੂੰ ਜਦੋਂ ਇੱਕ ਇੰਟਰਵਿਊ 'ਚ ਪੁੱਛਿਆ ਜਾਂਦਾ ਹੈ ਕਿ ਵੀ ਤੂੰ ਇਹ ਜਿਹੜੀ ਮੋਹਨ ਭਾਗਵਤ ਨੇ ਕਿਹਾ ਕਿ ਸਭ ਦਾ DNA ਇੱਕੋ ਹੈ, ਇਹਦੇ ਬਾਰੇ ਤੇਰਾ ਕੀ ਖਿਆਲ ਹੈ? ਉਹ ਕਹਿੰਦਾ ਜੀ ਉਹਨਾਂ ਨੇ ਤਾਂ ਬੜੀ ਸਾਂਝ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ, ਸਾਰੇ ਭਾਰਤੀ ਨੇ। ਔਰ ਇਹ ਤਾਂ ਰਾਦਰ ਇਹਦੇ ਤੇ ਤਾਂ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਵੀ ਉਹਨਾਂ ਨੇ ਜਿਹੜਾ ਕਿਹਾ ਜੀ ਕੋਈ ਜ਼ਾਤ ਪਾਤ ਕੋਈ ਕੁਛ ਨਹੀਂ। ਹੁਣ ਤੁਸੀਂ ਇਹ ਬੇਈਮਾਨੀ ਦਾ ਸਿਰਾ ਦੇਖੋ ਕਿਸ ਕਿਸਮ ਦੀ ਗੱਲ ਕਰ ਰਹੇ ਨੇ। ਪਰ ਇਧਰ ਮੋਹਨ ਭਾਗਵਤ ਕਹਿ ਰਿਹਾ ਵੀ ਇਹ ਕੁਐਸਚਨ ਮੈਜੋਰਟੀ ਮਾਈਨੋਰਿਟੀ ਦਾ ਕਿੱਥੋਂ ਆ ਗਿਆ? ਕਿਹੜੀ ਮਾਈਨੋਰਿਟੀ? ਕਿਹੜੇ ਮੁਸਲਮਾਨ, ਕਿਹੜੇ ਸਿੱਖ, ਕਿਹੜੇ ਈਸਾਈ? ਸਾਰੇ ਹੀ ਹਿੰਦੂ ਨੇ। ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਸਭ ਦਾ DNA ਇੱਕ ਹੈ। ਹੁਣ ਇਸ ਦੇ ਉੱਤੇ ਬਾਹਰ ਬੈਠੇ ਸਿੱਖਾਂ ਨੇ ਆਵਾਜ਼ ਥੋੜੀ ਬਹੁਤ ਚੁੱਕੀ, ਕੋਈ ਉੱਥੇ ਇੱਕ ਦੋ ਨੇ ਕਰਤਾ। ਪਰ ਮੈਂ ਜਿਵੇਂ ਅਕਾਲੀਆਂ ਤੋਂ ਗੱਲ ਸ਼ੁਰੂ ਕੀਤੀ ਕਿ ਅਕਾਲੀ ਹੁਣ ਆਊਟ ਆਫ ਪਾਵਰ ਨੇ। ਸੁਖਬੀਰ ਬਾਦਲ ਔਰ ਪ੍ਰਕਾਸ਼ ਬਾਦਲ ਜੇ ਕੋਈ ਗੱਲ ਕਹਿਣ ਤਾਂ ਲੋਕ ਨਾਲ ਦੀ ਨਾਲ ਉਹਨਾਂ ਦੀ ਪੁਰਾਣੀ ਵੀਡੀਓ ਕਲਿੱਪ ਕੱਢ ਕੇ ਦਿਖਾ ਦਿੰਦੇ ਨੇ ਕਿ ਦੇਖੋ ਜੀ ਕਿਸਾਨ ਕਾਨੂੰਨਾਂ ਦੀ ਤੁਸੀਂ ਹਮਾਇਤ ਕੀਤੀ। ਨਾਲ ਦੀ ਨਾਲ ਹਰਸਿਮਰਤ ਬਾਦਲ ਵੱਡੇ ਸ਼ਿਵਲਿੰਗ ਦੇ ਕੋਲ ਬੈਠੀ ਜਿਹੜੀ ਹੈ ਉਹਨੂੰ ਦੁੱਧ ਨਾਲ ਨਵਾਉਂਦੀ ਨਜ਼ਰ ਆ ਜਾਂਦੀ ਹੈ। ਬਾਦਲ ਜਿਹੜਾ ਉਹ ਹਵਨ ਕਰਾਉਂਦਾ, ਜਿਹੜਾ ਉਹ ਬੈਠ ਜਾਂਦਾ ਹਵਨ ਕਰਾ ਰਿਹਾ। ਸੁਖਬੀਰ ਬਾਦਲ ਸਿਰ ਖੋਲ ਕੇ ਆਪਣੇ ਮੁੰਡੇ ਦੇ ਨਾਲ ਹੋਲੀ ਖੇਡ ਰਿਹਾ, ਸਾਰਾ ਜਿਹੜਾ ਉਹ ਗੰਦ ਦੇ ਵਿੱਚ ਲਿਬੜਿਆ ਹੋਇਆ। ਹੁਣ ਉਹਨਾਂ ਦੇ ਥੱਲੇ ਉਹਨਾਂ ਨੇ ਫਿਰ ਇੱਕ ਇਹ ਤਾਜ਼ਾ ਥੋੜਾ ਬਹੁਤ ਪੜ੍ਹਿਆ ਲਿਖਿਆ ਔਰ ਦੋਨੋਂ ਪਾਸੇ ਘੁੰਮ ਕੇ ਗੱਲ ਕਰਨ ਵਾਲਾ ਸੱਜਣ ਹਰਪ੍ਰੀਤ ਸਿੰਘ ਗਿਆਨੀ, ਜਿਨ੍ਹਾਂ ਨੂੰ ਅਜੇ ਐਕਟਿੰਗ ਹੀ ਰੱਖਿਆ ਹੋਇਆ ਕਿਉਂਕਿ ਇਹਨਾਂ ਨੂੰ ਇਹ ਹੁੰਦਾ ਵੀ ਜੇ ਕਿਸੇ ਨੂੰ ਲਿਆ ਕੇ ਪੱਕਾ ਬਣਾਤਾ ਤੇ ਇਹ ਨਾ ਹੋਏ ਕਿ ਕੋਈ ਐਸੀ ਗੱਲ ਕਰਦੇ ਮੁੜ ਕੇ ਕੱਢਣਾ ਔਖਾ ਹੋਏ। ਐਕਟਿੰਗ ਜਰਾ ਚੰਗੀ ਤਰ੍ਹਾਂ ਐਕਟਿੰਗ ਕਰਾ ਕੇ ਪਰਖ ਲੈਂਦੇ ਨੇ ਕਿ ਬਈ ਇੰਨੀਆਂ ਕੁ ਗੱਲਾਂ ਘਵਾ ਲਈਆਂ ਕਿ ਜੇ ਹੁਣ ਇਹ ਪੱਕਾ ਕਹੇਗਾ, ਜਿਵੇਂ ਇਹ ਆਪਣੇ ਬਿਆਨਾਂ ਤੋਂ ਨਹੀਂ ਮੁੱਕਰ ਸਕਦੇ, ਜੋ ਐਕਟਿੰਗ ਵਾਲੇ ਨੇ ਕਿਹਾ ਉਹਦੇ ਤੋਂ ਮੁੱਕਰ ਨਹੀਂ ਸਕਦਾ। ਪਰ ਚਲੋ ਇਹ ਤਾਂ ਫਲਿੱਪ ਸਾਈਡ ਹੈ ਅਕਾਲੀਆਂ ਦੀ ਵੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਵੀ, ਕਿਉਂਕਿ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਮੁੱਦਾ ਆਇਆ ਜਿਹੜੀਆਂ ਉੱਥੋਂ ਜਿਹੜੀਆਂ ਨੇ ਉਹ ਕਿਵੇਂ ਵੇਚੀਆਂ ਗਈਆਂ, ਕਿਵੇਂ ਗਾਇਬ ਸਰੂਪ ਹੋਏ, ਜਾਂ ਹੁਣ ਜਦੋਂ ਬੇਅਦਬੀ ਦੇ ਮਾਮਲੇ 'ਚ ਬਹਿਬਲ ਕਲਾਂ ਜਾਂ ਬਰਗਾੜੀ ਜਾਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਜੀ ਇਹ ਬਾਦਲਾਂ ਦੀ, ਉਹ ਕਹਿੰਦੇ ਜੀ ਇਹ ਸਿਆਸਤ ਹੋ ਰਹੀ ਹੈ। ਸਾਰੇ ਉਦੋਂ ਪੱਲਾ ਝਾੜ ਕੇ, ਕਿਉਂਕਿ ਆਕਾ ਨੇ ਅਲਟੀਮੇਟਲੀ ਉਹਨਾਂ ਨੂੰ। ਲੇਕਿਨ ਮੈਂ ਸਮਝਦਾ ਵੀ ਇਧਰੋਂ ਥੋੜਾ ਜਿਹਾ
ਉਹਨਾਂ ਨੇ ਖੁੱਲ੍ਹ ਦਿੱਤੀ ਹੋਈ ਹੈ ਕਿ ਬਈ ਅਸੀਂ ਤਾਂ ਆਪਣੀਆਂ ਕਰਤੂਤਾਂ ਦੇ ਨਾਲ ਜਿਹੜਾ ਪੰਥਕ ਵੋਟ ਬੈਂਕ ਸੀ ਉਹ ਗਵਾ ਲਿਆ, ਤੇ ਤੁਸੀਂ ਇੰਨੀ ਕੁ ਮਿਹਰਬਾਨੀ ਕਰੋ ਕਿ ਆਪਣੀਆਂ ਥੋੜ੍ਹੀਆਂ ਜਿਹੀਆਂ ਤੱਤੀਆਂ ਗੱਲਾਂ ਜਾਰੀ ਰੱਖੋ ਤਾਂ ਕਿ ਅਸੀਂ ਤੁਹਾਡੇ ਪਿੱਛੇ ਲੁਕ ਜਾਈਏ ਕਿ ਦੇਖੋ ਜੀ ਜੇ ਐਕਟਿੰਗ ਉਹ ਜਿਹੜਾ ਉਹਨਾਂ ਦਾ ਲਾਇਆ ਹੋਇਆ ਜਥੇਦਾਰ ਹੈ ਤੇ ਜਥੇਦਾਰ ਇਹ ਗੱਲ ਕਹਿ ਰਿਹਾ। ਪਰ ਸਾਡੇ ਲਈ ਤਾਂ ਇਹ ਹੈ ਕਿ ਭਾਈ ਭੁੱਖੇ ਨੂੰ ਇਹ ਹੁੰਦਾ ਹੈ ਵੀ ਰੋਟੀ ਕਿਹੜੇ ਪਾਸਿਓਂ ਮਿਲ ਜਾਏ, ਕੋਈ ਸੇਠ ਦੇ ਦੇ ਕਿ ਕੋਈ ਗਰੀਬ ਦੇ ਦੇ। ਸਾਡੇ ਲਈ ਇਹੀ ਹੁੰਦਾ ਹੈ ਕਿ ਵੀ ਉੱਥੋਂ ਕਿਸੇ ਲੈਵਲ ਦਾ ਵੀ ਜੇ ਚੈਲੰਜ ਹਿੰਦੂ ਤਵੀਆਂ ਨੂੰ ਨਹੀਂ ਆਂਦਾ ਤੇ ਇਵੇਂ ਲੱਗੇਗਾ ਕਿ ਉੱਥੇ ਬੈਠਿਆਂ ਨੇ ਸਭ ਕੁਝ ਜਿਹੜਾ ਉਹ ਅੰਮ੍ਰਿਤ ਸਮਝ ਕੇ ਪੀ ਲਿਆ, ਉਹਨਾਂ ਦੇ ਲਈ ਉਹ ਕੋਈ ਜ਼ਹਿਰ ਨਹੀਂ ਹੈ। ਹੁਣ ਮੋਹਨ ਭਾਗਵਤ ਦੇ ਇਸ ਬਿਆਨ ਦੇ ਉੱਤੇ ਬੇਸ਼ੱਕ ਨਾ ਬਾਦਲ ਬੋਲਿਆ ਵੱਡਾ ਜਾਂ ਛੋਟਾ ਜਾਂ ਦੂਜਾ, ਲੇਕਿਨ ਆਪਣੇ ਉਹਨਾਂ ਨੇ ਐਕਟਿੰਗ ਜਥੇਦਾਰ ਤੋਂ ਜ਼ਰੂਰ ਬੁਲਵਾਇਆ ਜਦੋਂ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਨੇ ਕਿਰਪਾਲ ਸਿੰਘ ਉਹਨਾਂ ਦਾ ਬਡੂੰਗਰ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਸਾਡੇ ਕੌਮੀ ਹੀਰੇ ਸਿੱਖ ਜਰਨੈਲ, ਉਹ ਅਨੰਦਪੁਰ ਸਾਹਿਬ 'ਚ ਉਹਨਾਂ ਨੇ ਲੋਕ ਅਰਪਣ ਕੀਤੀ। ਗਿਆਨੀ ਹਰਪ੍ਰੀਤ ਸਿੰਘ ਉਸ ਫੰਕਸ਼ਨ ਨੂੰ ਪ੍ਰੀਜ਼ਾਈਡ ਕਰ ਰਹੇ ਨੇ ਔਰ ਉਹਨਾਂ ਨੇ ਜਿੱਥੇ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਾਰਸ਼ਲ ਅਰਜਨ ਸਿੰਘ ਜਿਹੜੇ ਚੀਫ ਏਅਰ ਮਾਰਸ਼ਲ ਸੀ ਏਅਰ ਫੋਰਸ ਦੇ, ਉਹਨਾਂ ਤੱਕ ਦੀ ਹਿਸਟਰੀ ਦਿੱਤੀ ਹੈ ਔਰ 17 ਸਿੱਖ ਜਰਨੈਲਾਂ ਦਾ ਉਸ ਦੇ ਵਿੱਚ ਜ਼ਿਕਰ ਹੈ। ਹੁਣ ਇਸ ਮੌਕੇ ਦੇ ਉੱਤੇ ਕਿਉਂਕਿ ਬੁੱਕ ਰਿਲੀਜ਼ ਫੰਕਸ਼ਨ ਸੀ, ਪ੍ਰੈਸ ਕਾਨਫਰੰਸ ਵੀ ਹੋਈ, ਉਹਦੇ 'ਚ ਉਹਨਾਂ ਨੂੰ ਪੁੱਛ ਲਿਆ ਇੱਕ ਪੱਤਰਕਾਰ ਨੇ ਕਿ ਜੀ ਮੋਹਨ ਭਾਗਵਤ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਕਿ ਹਰ ਭਾਰਤੀ ਦਾ ਜਿਹੜਾ DNA ਹੈ ਉਹ ਇੱਕੋ ਹੀ ਹੈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਉਹਨੇ ਪ੍ਰੌਂਪਟ, ਮੈਂ ਉਹਦੀ ਵੀਡੀਓ ਵੀ ਦੇਖੀ ਹੈ, ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ, ਉਹਨਾਂ ਨੇ ਕਿਹਾ ਜੀ ਤੁਸੀਂ ਪਹਿਲਾਂ ਇਹਦਾ ਜੇ ਮੋਹਨ ਭਾਗਵਤ ਦਾ DNA ਟੈਸਟ ਕਰਾਓ ਤੇ ਇਹ ਇਰਾਨੀ ਨਿਕਲੇਗਾ। ਹੁਣ ਇਹ ਗੱਲ ਹਾਲਾਂ ਇੱਕਦਮ ਅਗਲਾ ਸਵਾਲ ਹੁੰਦਾ ਜੇ ਇਹਦੇ ਤੇ ਐਲੈਬੋਰੇਟ ਨਹੀਂ ਕੀਤਾ, ਪਰ ਇੱਕ ਤਾਂ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵਨ ਲਾਈਨਰ ਔਰ ਹੈ ਜ਼ਬਰਦਸਤ ਆਨਸਰ, ਹੁਣ ਉਹਦਾ ਇੱਕ ਰੀਜ਼ਨ ਹੈ ਵੀ ਇਰਾਨੀ ਕਿਉਂ ਕਿਹਾ, ਉਹਨੂੰ ਕੋਈ ਹੋਰ ਕਿਉਂ ਨਹੀਂ ਕਿਹਾ ਲਫ਼ਜ਼, ਥੋੜਾ ਬਹੁਤ ਇਤਿਹਾਸ ਦਾ ਜਾਣੂ ਹੋਣ ਕਰਕੇ। ਹੁਣ ਜੇ ਤੁਸੀਂ ਈਰਾਨ ਲਫ਼ਜ਼ ਦੇਖੋ ਤੇ ਈਰਾਨ ਦਾ ਮਤਲਬ ਹੀ ਹੈ ਲੈਂਡ ਆਫ ਆਰੀਅਨਸ, ਔਰ ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰ ਹੈ ਈਰਾਨ ਦਾ, ਕੱਲ ਅਸੀਂ ਉਹਦਾ ਨਾਮ ਵੀ ਲਿਆ, ਉਹਦੇ ਲਾਸਟ ਨੇਮ ਉਹਦਾ ਆਰੀਅਨ ਹੈ। ਹੁਣ ਜਿਹੜਾ ਉਹਨਾਂ ਦਾ ਹਾਲਾਂ ਜਦੋਂ ਇਹ ਸੰਸਕ੍ਰਿਤ 'ਚ ਆਰੀਅਨ ਕਹਿੰਦੇ ਨੇ, ਇਹ ਆਪਣੇ ਆਪ ਨੂੰ ਯੂਰਪੀਅਨ ਸਾਬਤ ਕਰਦੇ ਨੇ, ਚੌੜਾ ਮੱਥਾ, ਗੋਰਾ ਰੰਗ, ਲੰਬਾ ਨੱਕ, ਆਰੀਅਨ ਰੇਸ, ਜਿਸ ਨੂੰ ਫਿਰ ਹਿਟਲਰ ਨੇ ਜਦੋਂ ਨਾਜ਼ੀ ਪਾਰਟੀ ਬਣਾਈ ਇਸ ਦੇ ਉੱਤੇ ਉਹ ਐਰੀਅਨ ਇਸ ਲਈ ਕਹਿੰਦੇ ਨੇ, ਆ ਕਿਹਾ ਨਹੀਂ ਜਾਂਦਾ ਉਹਨਾਂ ਤੋਂ, ARYAN, ਹਿੰਦੀ 'ਚ ਆਰੀਆ ਲਿਖਿਆ ਜਾਂਦਾ। ਔਰ ਇਹੀ ਕਾਰਨ ਸੀ ਕਿ ਦਿਆਨੰਦ ਨੇ ਜਦੋਂ ਆਰੀਆ ਸਮਾਜ ਬਣਾਇਆ ਉਹਨੇ ਕਿਹਾ ਜੀ ਇਹ ਆਰੀਆ ਅਸੀਂ ਹਿੰਦੂ ਨਹੀਂ ਹੈਗੇ, ਇਸ ਲਈ ਆਰੀਆ ਸਮਾਜ, ਔਰ ਇਸ ਦੇ ਉੱਤੇ ਹੀ ਜਿਹੜਾ ਬਹੁਤ ਸਾਰੇ ਆਪਣੇ ਨਾਂ ਨਾਲ ਵੀ ਆਰੀਅਨ ਲਿਖਦੇ ਸੀ। ਹੁਣ ਈਰਾਨ ਤਾਂ ਆਲਰੇਡੀ, ਈਰਾਨ ਦਾ ਮਤਲਬ ਹੀ ਆਰੀਅਨ ਹੈ, ਤਾਂ ਉਹਨਾਂ ਨੇ ਕਿਹਾ ਕਿ ਵੀ ਜੇ ਆਪਣੇ ਆਪ ਨੂੰ ਆਰੀਅਨ ਭਾਰਤ, ਕਿਉਂਕਿ ਬ੍ਰਾਹਮਣ ਆਰੀਅਨ ਹੈ, ਸਾਰਾ ਉਹਨਾਂ ਦਾ ਸਿਸਟਮ ਜਿਹੜਾ ਹੈ ਉਹ ਜ਼ਾਤ ਪਾਤੀ ਸਿਸਟਮ ਹੀ ਇੱਥੋਂ ਖੜਾ ਹੋਇਆ ਵੀ ਜਿਹੜੇ ਉੱਚ ਜਾਤ ਦੇ ਆਰੀਅਨ ਆਏ ਉਹ ਬ੍ਰਾਹਮਣ ਬਣ ਗਏ, ਜਿਹੜੇ ਲੋਕਲ ਜਿਨ੍ਹਾਂ ਨੂੰ ਉਹਨਾਂ ਨੇ ਸਬਜੂਗੇਟ ਕੀਤਾ ਡਰਾਵਿਡਨਸ ਉਹਨਾਂ ਨੂੰ ਸ਼ੂਦਰ ਬਣਾ ਦਿੱਤਾ। ਉਹਨਾਂ ਨੇ ਕਿਹਾ ਵੀ ਪਹਿਲਾਂ ਇਹਦਾ ਟੈਸਟ ਕਰਾਓ ਕਿਉਂਕਿ ਇਹ ਆਰੀਅਨ ਇਰਾਨੀ ਨਿਕਲੇਗਾ। ਹੁਣ ਇਹ ਇੱਕ ਜ਼ਬਰਦਸਤ ਜੈਬ ਹੈ, ਹਾਲਾਂ ਇਹਦੇ ਤੇ ਕੋਈ ਬਹੁਤਾ ਤੁਸੀਂ RSS ਜਾਂ ਦੂਜੇ ਦੇ ਉਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਸਿੱਧਾ ਅਟੈਕ ਕੀਤਾ ਅਕਾਲ ਤਖਤ ਦੇ ਜਥੇਦਾਰ ਦੇ ਉੱਤੇ ਇਸ ਮਾਮਲੇ 'ਚ ਤੇ ਫਿਰ ਸਿੱਖ ਉਹਨਾਂ ਨੇ ਇਹਨੂੰ ਇਗਨੋਰ ਹੀ ਕਰ ਦਿੱਤਾ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਠੀਕ ਆਨਸਰ ਹੈ ਔਰ ਸਾਨੂੰ ਇਹਨੂੰ ਖੁੱਲ੍ਹ ਕੇ ਜਿਹੜਾ ਹੈ ਇਸ ਦੇ ਖਿਲਾਫ ਲਾਈਨ ਲੈਣੀ ਚਾਹੀਦੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।